ਇਹ ਚੈੱਕ ਕਰੋ ਜੀ, ਇਹ ਸਾਰਾ ਦਾ ਸਾਰਾ ਜਿਹੜਾ ਕਚਰਾ ਵੇ ਨੇ ਪੂਰੇ ਦੇ ਪੂਰੇ ਸ਼ਹਿਰ ਸਿਆਲਕੋਟ ਦਾ ਕਚਰਾ ਵੇ ਇੱਥੇ ਹੁੰਦਾ ਵੇ। ਇਹਨੂੰ ਉਰੇ ਨਾਲਾ ਐ ਕਹਿੰਦੇ ਨੇ ਜਾਂ ਕੀ ਆਂਦੇ ਨੇ, ਇਹਨੂੰ ਅਸੀਂ ਤੇ ਨਾਲਾ ਹੀ ਆਨੇ ਆ। ਇਹ ਭਾਜੀ ਪੂਰੇ ਦੇ ਪੂਰੇ ਸਿਆਲਕੋਟ ਤੋਂ ਹੋ ਕੇ ਨਾ ਜ਼ਫਰਵਾਲ ਤੋਂ ਲੈ ਕੇ ਤੇ ਸਿਆਲਕੋਟ ਦਾ ਸਾਰਾ ਗੰਦ ਜਿਹੜਾ ਨਾ ਉਹ ਇਹਨਾਂ ਪੁਲਾਂ ਤੇ ਆ ਕੇ ਡਿੱਗਦਾ ਪਿਆ। ਚੈੱਕ ਕਰੋ, ਹਾਲਾਂਕਿ ਮਸ਼ੀਨ ਲੱਗੀ ਇਹਨੂੰ ਖੁੱਲਾ ਛੁੱਲਾ ਕਰਨ ਲੱਗਾ ਹੈ। ਪਿਛਲੀ ਵਾਰੀ ਚੰਗੇ ਭਲੇ ਹੱਥ ਹੋਏ ਨੇ, ਇਹ ਨਾਲੇ ਬੰਦ ਹੋਣ ਦੇ ਬਾਅਦ ਸਾਰਾ ਦਾ ਸਾਰਾ ਪਿੰਡ ਜਿੰਨੇ ਵੀ ਆਸੇ ਪਾਸੇ ਦੇ ਇਲਾਕੇ ਨੇ ਉਹ ਡੁੱਬ ਗਏ ਸਨ, ਸਿਰਫ ਔਰ ਸਿਰਫ ਨਾਲੇ ਤੋਂ ਪਾਣੀ ਅਗਾਂਹ ਨਹੀਂ ਸੀ ਜਾਂਦਾ ਹੈ ਉਹਦੀ ਵਜ੍ਹਾ ਤੋਂ। ਮਿੱਤਰੋ ਗੱਲ ਇਹ ਵੇ ਕਿ ਸਫਾਈ ਜਿਹੜਾ ਉਹ ਨਿਸਫ ਈਮਾਨ ਨੇ। ਸਾਡੀ ਜਿਹੜੀ CM ਮਰੀਮ ਨਵਾਜ਼ ਸਾਹਿਬ ਉਹਨਾਂ ਵੀ ਜਿਹੜਾ ਉਹ ਆਖਿਆ ਵੇ ਕਿ ਸੁਥਰਾ ਪੰਜਾਬ ਮੁਹਿੰਮ ਜਿਹੜੀ ਉਹ ਚਲਾਈ ਹੈ। ਉਹਦੇ ਵਾਸਤੇ ਭਾਜੀ ਫੋਰਸ ਵੀ ਬਣੀ ਹੈ, ਜਿਹੜੀਆਂ ਕਿ ਝੂਠੀਆਂ ਫੋਟੋਆਂ ਖਿੱਚ ਕੇ ਤੇ ਉਹ ਆਪਣਾ ਰੋਜ਼ੀ ਰੋਟੀ ਪੇਜ ਚਲਾਉਂਦੇ ਨੇ। ਇਹ ਪਿੱਛੋਂ ਬਿਹਤਰੀਨ ਹੈ, ਬੜਾ ਹੀ ਸੋਹਣਾ ਵੇ। ਇਹ ਜਿਹੜੀ JCB ਲੱਗੀ ਹੈ, ਜਿਹੜੀ ਮਸ਼ੀਨ ਲੱਗੀ ਹੈ, ਇਹਨੂੰ ਚਾਹੀਦਾ ਕਿ ਇਹ ਚੀਜ਼ਾਂ ਚੁੱਕ ਕੇ ਇੱਥੇ ਸੁੱਟੇ ਤੇ ਇੱਥੋਂ ਜਿਹੜਾ ਨਾ ਕਿਸੇ ਉਸ ਪਾਸੇ ਟਰਾਂਸਫਰ ਕਰੇ ਜਿੱਥੇ ਇੰਨਾ ਨਹੀਂ ਹੈ। ਇਹ ਹੁਣ ਇੱਥੇ ਐਡਾ ਕੋਈ ਖੂਬਸੂਰਤ ਇੱਥੋਂ ਡੇਲੀ ਬੇਸ ਦੇ ਨਾ ਕੋਈ ਤਕਰੀਬਨ 100 ਦੇ ਹਿਸਾਬ ਤੇ ਆਸੇ ਪਾਸੇ ਦੇ ਜਿਹੜੇ ਪਿੰਡ ਨੇ ਨਾ ਉਹ ਸੈਰੋ ਸਪਾਟਾ ਕਰਨ ਆਉਂਦੇ ਨੇ, ਸੁਬਾਹ ਦੀ ਵਾਕ ਕਰਨ ਆਉਂਦੇ ਨੇ। ਬਹਰਹਾਲ ਇੰਨਾ ਜ਼ਿਆਦਾ ਗੰਦ ਹੈ ਕਿ ਹੁਣ ਬੱਦਲ ਪਿਆ ਹੋਵੇ ਨਾ ਤੇ ਹੁਣ ਬਦਬੂ ਵੀ ਥੋੜ੍ਹੀ ਬਹੁਤੀ ਆਉਂਦੀ ਹੈ। ਤੇ ਜਿਵੇਂ ਕਿ ਇਹ ਢੇਰ ਲੱਗਾ ਹੋਵੇ ਗੰਦ ਦਾ, ਉਸ ਤੋਂ ਬਾਅਦ ਉਹ ਪਿੱਛੇ ਤੋੜ ਤੱਕ ਜਿਹੜਾ ਹੈ ਨਾ ਉਹ ਨਹਿਰ ਦੀ ਪਟੜੀ ਤੇ ਨਾ ਕੂੜਾ ਸੁੱਟ ਜਾਂਦੇ ਨੇ। ਹੁਣ ਪਿੰਡ ਦੇ ਵਿੱਚੋਂ ਰੂੜੀਆਂ ਖਤਮ ਹੋਣ ਡਈਆਂ ਨੇ ਤੇ ਇਹ ਜਿੰਨੇ ਵੀ ਲਾਈਕ ਸੁਥਰਾ ਪੰਜਾਬ ਦੇ ਜਿਹੜੇ ਨਾ ਵਰਕਰ, ਉਹਨਾਂ ਨੂੰ ਉਹਨਾਂ ਚਾਂਦਗਾੜੀਆਂ ਦਿੱਤੀਆਂ ਨੇ ਤੇ ਉਹਨਾਂ ਨੂੰ ਕੁਝ ਨਾ ਲੋਕੇਸ਼ਨਾਂ ਦੱਸੀਆਂ ਨੇ ਕਿ ਤੁਸੀਂ ਇੱਥੇ ਉੱਤੇ ਸੁੱਟਣਾ ਵੇ। ਤੇ ਉਹ ਆਪਣਾ ਪੈਟਰੋਲ ਬਚਾਉਣ ਵਾਸਤੇ ਨਾ ਇਹ ਜਿੰਨਾ ਵੀ ਗੰਦ ਏ, ਇਹ ਤੁਸੀਂ ਇਹ ਵੇਖੋ, ਇਹ ਲਾ ਗੰਦ ਏ, ਇਸ ਤੋਂ ਪਿੱਛੇ ਇਹ ਵੇ, ਇਸ ਤੋਂ ਪਿੱਛੇ ਤੋੜ ਤੱਕ ਉਹ ਪਰਾਂ ਸੈਫਲ ਏ, ਉਹਦੇ ਤੋਂ ਵੀ ਪਰਾਂ ਤੱਕ ਜਿਹੜਾ ਵੇ ਨਾ ਉਹ ਗੰਦ ਹੀ ਗੰਦ ਏ। ਤੇ ਐਡੇ ਕੁ ਸੁਥਰਾ ਤੇ ਐਡਾ ਕੁ ਖੂਬਸੂਰਤ ਨਜ਼ਾਰਾ ਹੁੰਦਾ ਸੀ ਨਾ ਨਹਿਰ ਦਾ ਵੀ, ਤੇ ਨਹਿਰ ਦਾ ਵੀ ਭੈੜਾ ਹਾਲ ਹੋਇਆ ਵੇ। ਮੰਨ ਸਕਨੇ ਆ ਨਹਿਰ ਜੀ ਭਾਜੀ, ਨਹਿਰ ਨੇ ਸਾਡੇ ਪੂਰੇ ਦੇ ਪੂਰੇ ਇਲਾਕੇ ਨੂੰ ਬਚਾਇਆ ਵੇ, ਕਿਉਂਕਿ ਜਿੰਨਾ ਵੀ ਸੈਲਾਬ ਦਾ ਪਾਣੀ ਆਇਆ ਸਾਰਾ ਦਾ ਸਾਰਾ ਇੱਥੇ ਸੁੱਟਿਆ ਸੀ ਤੇ ਫਿਰ ਜਿਹੜੀ ਉਹ ਬਚਤ ਹੋਏਗੀ। ਆਪ ਸਾਹਿਬ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਕਹਿਣਾ ਚਾਹੋਗੇ ਇਹਦੇ ਬਾਰੇ 'ਚ? ਇਹ ਕਿ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਉੱਥੇ ਜਿੱਥੇ ਪਾਣੀ ਖੜਾ ਹੁੰਦਾ ਹੈ, ਕਿਉਂਕਿ ਪਾਣੀ ਦੇ ਵਿੱਚ ਹੀ ਬਿਮਾਰੀਆਂ ਬਣਦੀਆਂ ਨੇ। ਅੱਜ ਕੱਲ੍ਹ ਮੱਛਰ ਦਾ ਮੌਸਮ ਹੈ, ਇਹ ਫਿਰ ਜਿਹੜਾ ਮੱਛਰ ਹੈ ਇਹ ਸਾਡੇ ਵਾਸਤੇ ਸਿਹਤ ਵਾਸਤੇ ਅੱਛਾ ਨਹੀਂ ਹੁੰਦਾ। ਤੇ ਉਂਝ ਵੀ ਜਿਹੜੀਆਂ ਵਿੱਚ ਜਾਨਵਰ ਹੁੰਦੇ ਨੇ ਮੱਛਲੀਆਂ ਵਗੈਰਾ, ਉਹਨਾਂ ਵਾਸਤੇ ਵੀ ਇਹ ਜਿਹੜੀ ਪਲਾਸਟਿਕ ਸੁੱਟ ਛੱਡਦੇ ਆ ਵਿੱਚ, ਇਹ ਉਹਨਾਂ ਵਾਸਤੇ ਅੱਛੀ ਨਹੀਂ ਹੁੰਦੀ। ਇਹਦੇ ਨਾਲ ਉਹਨਾਂ ਨੂੰ ਬਿਮਾਰੀਆਂ ਲਾਹਕ ਹੁੰਦੀਆਂ ਨੇ ਤੇ ਇਹਦਾ ਖਾਸ ਧਿਆਨ ਰੱਖਣਾ ਚਾਹੀਦਾ। ਐਟ ਦੀ ਐਂਡ ਗੱਲ ਇਹ ਵੇ ਕਿ ਸਫਾਈ ਜਿਹੜਾ ਨਾ ਉਹ ਰੱਖਣੀ ਚਾਹੀਦੀ ਹੈ। ਇਹ ਜਿਨ੍ਹਾਂ ਦੀ ਡਿਊਟੀ ਉਹਨਾਂ ਨੂੰ ਚਾਹੀਦਾ ਕਿ ਬਿਹਤਰੀਨ ਕਿਸਮ ਦੇ ਨਾਲ ਉਹ ਕੰਮ ਸ਼ਮ ਕਰਨ। ਤੇ ਇਹ ਨਹਿਰ ਇਸ ਟਾਈਮ ਜਿਹੜੀ ਉਹ ਫੁੱਲ ਨਾਲੇ ਦਾ ਜਿਹੜਾ ਮੰਜ਼ਲ ਉਹ ਪੇਸ਼ ਕਰ ਰਹੀ ਹੈ, ਤੇ ਨਾਲਾ ਜਿਹੜਾ ਵੇ ਨਾ ਉਹ ਕਿਸੇ ਕੋਲ ਰੂੜੀ ਨਾਲੋਂ ਘੱਟ ਮੰਜ਼ਲ ਨਹੀਂ ਪੇਸ਼ ਕਰਨ ਡਿਆ ਹੋਣਾ। ਜਿਹੜੀ ਸੈਫਲ ਹੈ ਨਾ ਉਹ ਸਾਰੀ ਦੀ ਸਾਰੀ ਆਪਣਾ ਭੜੀ ਪਈ ਹੈ, ਪਾਣੀ ਅੱਗੇ ਨਹੀਂ ਪਿਆ ਜਾਂਦਾ ਹੈ। ਹੁਣ ਤਾਂ ਫਿਲਹਾਲ ਗੁਜ਼ਾਰਾ ਹੋ ਜਾਂਦਾ ਕਿਉਂਕਿ ਇੰਨਾ ਪਾਣੀ ਨਹੀਂ ਹੈ। ਤਾਂ ਜਦੋਂ ਹੁੰਦਾ ਨਾ ਉਹ ਜਦੋਂ ਬਾਰਿਸ਼ ਹੁੰਦੀ ਹੈ ਉਦੋਂ ਜਿਹੜਾ ਨਾ ਉਹ ਮੇਨ ਮਸਲਾ ਬਣਦਾ ਹੋਵੇ ਸਲਾਬਾ ਸਲੂਬਾਂ ਦੇ ਦਿਨਾਂ 'ਚ। ਇਹ ਵੇਖੋ ਕਿੱਥੇ ਲੋਕੀ ਸੁੱਟ ਇਹ ਚੈੱਕ ਕਰੋ, ਇਹ ਪਟਰੀ ਹੈ ਤੋਰੋ ਤੋਰ, ਇਹ ਤਾਂ ਪੱਕੀ ਗੱਲ ਹੈ ਨਾ ਉਹਨਾਂ ਦੇ ਕੰਮ ਨੇ। ਇਹ ਜਿਹੜੇ ਕੂੜਾ ਸ਼ੂਰਾ ਚੁੱਕਦੇ ਨੇ, ਇਹ ਚੈੱਕ ਕਰੋ। ਇਹ ਥੋੜਾ ਥੋੜਾ ਕਰਕੇ ਜੀ ਬਾਰਿਸ਼ ਹੁੰਦੀ ਹੈ ਨਾ ਫਸਲਾਂ 'ਚ ਜਾਂਦਾ, ਫਸਲਾਂ ਨੂੰ ਨੁਕਸਾਨ ਆਹੋ ਇਹ ਸਾਰਾ ਦਾ ਸਾਰਾ ਜਦੋਂ ਹੁੰਦਾ ਹੈ ਸਾਰਾ ਫਸਲਾਂ 'ਚ ਜਾਂਦਾ ਪਲਾਸਟਿਕ ਇਹਦੇ ਹਾਂ, ਤੇ ਫਿਰ ਉੱਥੇ ਜਾਂਦਾ ਹੋਵੇ ਤੇ ਫਿਰ ਜਿਹੜਾ ਉਹ ਨੁਕਸਾਨ ਦਾ ਬੈਸ ਬਣਦਾ। ਤੁਸੀਂ ਜਿਹੜਾ ਨੂੰ ਅੱਗੇ ਸ਼ੇਅਰ ਕਰਕੇ ਤੇ ਆਪਣਾ ਟੋਰੋ ਨਾ ਅੱਗੇ, ਤਾਂ ਕਿ ਹੋ ਸਕਦਾ ਸਾਡੀ ਵੀਡੀਓ ਵੇਖ ਕੇ ਕੁਛ ਨਾ ਕੁਛ ਗੈਰਤ ਸ਼ੈਰਤ ਆ ਜਾਵੇ।